ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 8 ਮਈ 2015 25 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਸਭ ਤੋਂ ਪਹਿਲਾਂ ਤਾਂ ਦੁਨੀਆ ਦੇ ਉਸ ਮੁਲਕ ਦੀ ਗੱਲ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਹੋ ਰਹੀ ਹੈ ਜਿਸ ਬਾਰੇ ਕਦੇ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਕਦੇ ਡੁੱਬਦਾ ਨਹੀਂ ਜੀ। ਭਾਵੇਂ ਅੱਜ ਉਹ ਇੰਗਲੈਂਡ ਬੜਾ ਸਿਮਟ ਕੇ ਰਹਿ ਗਿਆ ਤੇ ਜਿਹੜਾ ਬਚਿਆ ਵੀ ਹੈ ਉਹਦੇ ਚੋਂ ਵੀ ਸਕਾਟਲੈਂਡ ਉਹ ਆਜ਼ਾਦੀ ਵੱਲ ਕਦਮ ਵਧਾ ਰਿਹਾ ਹੈ। ਔਰ ਜਦੋਂ ਅਸੀਂ ਅੱਜ ਇਲੈਕਸ਼ਨ ਨਤੀਜਿਆਂ ਦੀ ਗੱਲ ਕਰ ਰਹੇ ਹਾਂ, ਕਿਉਂਕਿ ਬ੍ਰਿਟਿਸ਼ ਪਾਰਲੀਮੈਂਟ ਦੇ ਲਈ ਵੋਟਾਂ ਪਈਆਂ ਔਰ ਅੱਜ ਉਹਦੇ ਨਤੀਜੇ ਸਾਰੀਆਂ ਸੀਟਾਂ ਦੇ ਆਲਮੋਸਟ ਆ ਗਏ ਨੇ ਜੀ। ਦੋ ਤਿੰਨ ਚੀਜ਼ਾਂ ਜਿਹੜੀਆਂ ਇਸ ਸਾਰੇ ਚੋਂ, ਬੇਸ਼ੱਕ ਅੱਜ ਕੱਲ ਬੜੀ ਲੇਟੈਸਟ ਟੈਕਨੋਲੋਜੀ ਹੈ ਔਰ ਜਿਹੜੇ ਲੋਕ ਨੇ ਉਹ ਟਵਿੱਟਰ ਹੋਏ ਜਾਂ ਓਪੀਨੀਅਨ ਪੋਲਸ ਔਰ ਡਾਟਾ ਮਾਈਨਿੰਗ ਜਿਹਨੂੰ ਕਹਿੰਦੇ ਨੇ, ਡਾਟਾ ਐਨਾਲਿਸਟ, ਬਹੁਤ ਬੜੇ ਬੜੇ ਸਪੈਸ਼ਲਿਸਟ हैं ਜਿਨ੍ਹਾਂ ਨੂੰ ਈਵਨ ਪੋਲੀਟੀਕਲ ਪੰਡਿਤਸ ਵੀ ਕਹਿੰਦੇ ਨੇ ਜੀ। ਪਰ ਬਹੁਤ ਵਾਰੀ ਦੇਖਣ ਚ ਆਉਂਦਾ ਹੈ ਕਿ ਜਿਹੜੀ ਐਗਜ਼ੈਕਟ ਪ੍ਰੈਡਿਕਸ਼ਨ ਹੈ ਉਹ ਕਿਸੇ ਦੇ ਵੀ ਕੋਲ ਨਹੀਂ ਹੁੰਦੀ ਔਰ ਬ੍ਰਿਟਿਸ਼ ਪਾਰਲੀਮੈਂਟ ਦੇ ਨਤੀਜੇ ਇਸ ਗੱਲ ਦਾ ਲੇਟੈਸਟ ਸਬੂਤ ਹੈ। ਕਿਉਂਕਿ ਆਲਮੋਸਟ ਜਿੰਨੇ ਓਪੀਨੀਅਨ ਪੋਲਸ ਮੈਂ ਇਸ ਤੋਂ ਪਹਿਲਾਂ ਦੇਖੇ ਜਾਂ ਜਿੰਨੇ ਕਾਲਮਨਿਸਟ ਦੀਆਂ ਰਾਈਟਿੰਗਸ ਵੀ ਸੀ ਔਰ ਜਿਵੇਂ ਈਵਨ ਬ੍ਰੇਕਅਪ ਸੀ ਗਰਾਊਂਡ ਲੈਵਲ ਤੇ, ਇਹ ਨਜ਼ਰ ਆਉਂਦਾ ਸੀ ਕਿ ਬ੍ਰਿਟਿਸ਼ ਪਾਰਲੀਮੈਂਟ ਜਿਹੜੀ ਹੈ ਹੰਗ ਪਾਰਲੀਮੈਂਟ ਹੋਏਗੀ ਆਫਟਰ ਦਾ ਇਲੈਕਸ਼ਨਸ। ਜੀ। ਹੰਗ ਪਾਰਲੀਮੈਂਟ ਦਾ ਮਤਲਬ ਇਹ ਹੈ ਵੀ ਕਿਸੇ ਦੇ ਕੋਲ ਕੋਈ ਐਬਸੋਲੂਟ ਮੈਜੋਰਿਟੀ ਨਹੀਂ ਹੋਏਗੀ ਔਰ ਉਹਦੇ ਚ ਵੀ ਫਿਰ ਜਿਹੜੇ ਪਰਮੂਟੇਸ਼ਨ ਕੰਬੀਨੇਸ਼ਨ ਬਣ ਰਹੇ ਸੀ ਕਿ ਲੇਬਰ ਪਾਰਟੀ ਜਿਹੜੀ ਹੈ ਉਹ ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਾਰੇ ਤਾਂ ਇਹ ਸੀ ਕਿ ਉਹ ਐਤਕੀ ਕਾਫੀ ਸੀਟਾਂ ਗੇਨ ਕਰਨਗੇ, ਪਰ ਜਿੰਨੀਆਂ ਉਹਨਾਂ ਨੇ ਗੇਨ ਕੀਤੀਆਂ ਇੰਨੀਆਂ ਕਿਸੇ ਨੇ ਵੀ, ਐਕਸਪਰਟ ਨੇ ਵੀ ਜਾਂ ਐਨਾਲਿਸਟ ਨੇ ਵੀ ਪ੍ਰੈਡਿਕਟ ਨਹੀਂ ਸੀ ਕੀਤੀਆਂ ਹੋਈਆਂ। ਇਸੇ ਤਰ੍ਹਾਂ ਜਿਹੜੀ ਆਲਰੇਡੀ ਰੂਲਿੰਗ ਪਾਰਟੀ ਹੈ ਡੇਵਿਡ ਕੈਮਰੋਨ ਦੀ ਕੰਜ਼ਰਵੇਟਿਵ ਪਾਰਟੀ, ਇੱਕ ਗੱਲ ਸਰਟਨ ਸੀ ਕਿ ਉਹਨੂੰ ਦੁਬਾਰਾ ਟਰਮ ਨਹੀਂ ਮਿਲੇਗੀ ਔਰ ਬੇਸ਼ੱਕ ਲੇਬਰ ਪਾਰਟੀ ਵੀ ਐਬਸੋਲੂਟ ਮੈਜੋਰਿਟੀ ਨਹੀਂ ਲਿਜਾਏਗੀ, ਬਟ ਜਿਹੜਾ ਹੈ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੀ ਥਾਂ ਤੇ ਲੇਬਰ ਕੋਲੀਸ਼ਨ ਗਵਰਨਮੈਂਟ ਦੀ ਸੰਭਾਵਨਾ ਸੀ। ਹੁਣ ਵੀ ਜਿਹੜੀ ਪਾਰਲੀਮੈਂਟ ਸੀ ਉਹਦੇ 'ਚ ਕੋਈ ਕੰਜ਼ਰਵੇਟਿਵ ਪਾਰਟੀ ਨੂੰ ਐਬਸੋਲੂਟ ਮੈਜੋਰਿਟੀ ਨਹੀਂ ਸੀ, ਪਰ ਉਹਨਾਂ ਨੇ ਜਿਹੜੀ ਦੂਸਰੀ ਡੈਮੋਕ੍ਰੈਟਿਕ ਪਾਰਟੀ ਸੀ ਉਹਦੇ ਨਾਲ ਮਿਲ ਕੇ ਲਿਬਰਲ ਉਹਨਾਂ ਨੇ ਸਰਕਾਰ ਬਣਾਈ ਹੋਈ ਸੀ ਜੀ। ਲੇਕਿਨ ਜਿਹੜਾ ਸਭ ਤੋਂ ਵੱਡਾ ਸਰਪ੍ਰਾਈਜ਼ ਹੋਇਆ ਕਿ ਕੰਜ਼ਰਵੇਟਿਵ ਪਾਰਟੀ ਆਪਣੇ ਬਲਬੂਤੇ ਦੇ ਉੱਤੇ ਹੀ ਉਹਨੇ ਮੈਜੋਰਿਟੀ ਲਈ ਔਰ ਲੇਬਰ ਪਾਰਟੀ ਨੇ ਬਹੁਤ ਸਾਰੀਆਂ ਸੀਟਾਂ ਲੂਜ਼ ਕੀਤੀਆਂ ਔਰ ਜਿਹੜੀ ਪਹਿਲਾਂ ਕੋਲੀਸ਼ਨ ਪਾਰਟਨਰ ਸੀ ਉਹਨੇ ਜਿਹੜਾ ਉਹ ਤਾਂ ਬਿਲਕੁਲ ਆਲਮੋਸਟ ਥੋੜੀਆਂ ਸੀਟਾਂ ਤੇ 5-6 ਸੀਟਾਂ ਤੇ ਸਿਮਟ ਕੇ ਰਹਿ ਗਈ। ਔਰ ਸਭ ਤੋਂ ਵੱਡੀ ਕਾਮਯਾਬੀ ਜਿਹਨੇ ਇਸ ਵੇਲੇ, ਕਿਉਂਕਿ ਇਹ ਐਂਡ ਆਫ ਦਾ ਪ੍ਰੋਬਲਮ ਨਹੀਂ ਹੈ ਕਿ ਵੀ ਬ੍ਰਿਟਨ 'ਚ ਹੁਣ ਸਟੇਬਿਲਿਟੀ ਹੋਏਗੀ, ਇਹ ਬਿਗਨਿੰਗ ਆਫ ਦਾ ਪ੍ਰੋਬਲਮ ਹੈ। ਕਿਉਂਕਿ ਜਦੋਂ ਇੰਗਲੈਂਡ ਦੇ ਜਿਹੜੇ ਵੇਲਸ, ਇੰਗਲੈਂਡ, ਆਇਰਲੈਂਡ ਜਾਂ ਸਕਾਟਲੈਂਡ ਇਹ ਹਿੱਸੇ ਨੇ ਤੇ ਸਕਾਟਲੈਂਡ ਦੇ ਵਿੱਚ ਜਿਹੜੀਆਂ ਕੁੱਲ ਪਾਰਲੀਮੈਂਟ ਦੀਆਂ ਸੀਟਾਂ ਨੇ ਉਹ 59 ਨੇ, 59 ਔਰ 59 ਚੋਂ 56 ਸੀਟਾਂ 'ਚ 50 ਸੀਟਾਂ ਜਿਹੜੀਆਂ ਨੇ ਉਹ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਲਈਆਂ। ਔਰ ਜਿਹੜੀ ਪ੍ਰੋਬਲਮ ਮੈਂ ਕਿਹਾ ਵੀ ਬਿਗਨਿੰਗ ਆਫ ਦਾ ਪ੍ਰੋਬਲਮ ਹੈ ਕਿ ਆਲਰੇਡੀ ਕੁਝ ਸਮਾਂ ਪਹਿਲਾਂ ਹੀ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋ ਕੇ ਹਟੇ ਕਿ ਵੀ ਸਕਾਟਲੈਂਡ ਦੇ ਲੋਕ ਰਹਿਣਾ ਚਾਹੁੰਦੇ ਨੇ ਇੰਗਲੈਂਡ ਦੇ ਨਾਲ ਕਿ ਨਹੀਂ ਜੀ। ਬੇਸ਼ੱਕ ਉਹਦੇ 'ਚ 8-10% ਵੋਟਾਂ ਦੇ ਨਾਲ ਫੈਸਲਾ ਇੰਗਲੈਂਡ ਦੇ ਨਾਲ ਰਹਿਣ ਦਾ ਹੋਇਆ, ਪਰ ਕੋਈ ਇਹ ਤਾਂ ਨਹੀਂ ਹੈ ਕਿ ਕੋਈ ਸੰਵਿਧਾਨ 'ਚ ਲਿਖਿਆ ਕਿ ਵੀ ਇੱਕ ਵਾਰੀ ਜਿਹੜਾ ਰੈਫਰੈਂਡਮ ਹੋਏਗਾ ਦੁਬਾਰਾ ਹੋ ਨਹੀਂ ਸਕਦਾ। ਆਲਰੇਡੀ ਇਸ ਸਕਸੈਸ ਨੇ ਦੱਸ ਦਿੱਤਾ ਹੈ ਕਿ ਮੈਜੋਰਿਟੀ ਸਕਾਟ ਜਿਹੜੇ ਨੇ ਉਹ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੇ ਨਾਲ ਨੇ ਔਰ ਜਿਹੜੀ ਨਿਕੋਲਾ ਸਟਰਗਿਓਨ ਉਹਨਾਂ ਦੀ ਬੜੀ ਕੈਰਿਜ਼ਮੈਟਿਕ ਲੇਡੀ ਹੈ ਪ੍ਰੈਜ਼ੀਡੈਂਟ ਜੀ ਔਰ ਫਲੈਮਬॉइंट ਵੀ ਹੈ, ਉਹ ਬੜੀ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਨੇ ਵੀ ਅੱਗ ਲਾਉਣ ਵਾਲੀ, ਬਟ ਐਟ ਦਾ ਸੇਮ ਟਾਈਮ ਜਿਵੇਂ ਉਹਨੇ ਆਪਣੀ ਲੀਡਰਸ਼ਿਪ ਕੁਆਲਿਟੀ ਪ੍ਰੂਵ ਕੀਤੀ ਹੈ ਔਰ ਸ਼ਾਇਦ ਜਿਹੜੀ ਗੱਲ ਭਾਰਤੀ ਹਾਕਮਾਂ ਜਾਂ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਦੇਸ਼ ਵਿਦੇਸ਼ ਵਿਚਲੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੋਏਗੀ ਕਿ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜਿਹੜੀ ਕਿ ਇੰਨੀ ਵੱਡੀ ਤਾਕਤ ਦੇ ਨਾਲ 59 ਚੋਂ 56 ਸੀਟਾਂ ਨਾਲ ਜਿੱਤੀ ਹੈ, ਇਹ ਬੀਬੀ ਨੇ ਸਿੱਖ ਫੈਡਰੇਸ਼ਨ ਦੇ ਇਕੱਠ ਦੇ ਵਿੱਚ ਆ ਕੇ ਔਰ ਪਬਲਿਕਲੀ ਇਹ ਕਿਹਾ ਕਿ ਅਸੀਂ ਸਿੱਖਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦੇ ਹੱਕ
ਜਾਂ ਆਪਣੀ ਕਿਸਮਤ ਆਪ ਘੜਨ ਦੇ ਹੱਕ ਦੀ ਹਮਾਇਤ ਕਰਦੇ ਹਾਂ। ਜੀ ਸੋ ਇਹ ਇੱਕ ਯੂਨੀਕ ਪਾਰਟੀ ਹੈ, ਕਿਉਂਕਿ ਜਦੋਂ ਇਹ ਆਪਣੇ ਕੈਂਪੇਨ ਤੇ ਸੀ, ਸਿੱਖਾਂ ਨੇ ਵੀ ਸਪੋਰਟ ਕੀਤੀ ਕਿ ਅਸੀਂ ਸਮਝਦੇ ਹਾਂ ਵੀ ਸਕਾਟਸ ਨੂੰ ਹੱਕ ਹੈ। ਸੋ ਜੇ 4 ਸਦੀਆਂ ਬਾਅਦ ਸਕਾਟਲੈਂਡ ਦੇ ਲੋਕ ਅੰਡਰ ਦਾ UN ਚਾਰਟਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲੈ ਸਕਦੇ ਨੇ, ਔਰ ਇਹਨਾਂ ਇਲੈਕਸ਼ਨਾਂ ਨੇ ਇਸ ਜਿਹੜੀ ਸਟਨਿੰਗ ਵਿਕਟਰੀ ਜਿਹਨੂੰ ਮੀਡੀਆ ਕਹਿ ਰਿਹਾ ਹੈ, ਉਹਨੇ ਇੰਗਲੈਂਡ ਦੇ ਲਈ, ਜਿਵੇਂ ਕਿ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੁੰਦੀ ਹੈ, ਟੂ ਓਪਨ ਅ ਕੈਨ ਆਫ ਵਰਮਸ, ਜੀ ਜਾਂ ਸਾਡੇ ਵੇਲੇ ਹੁੰਦਾ ਸੀ ਟੂ ਓਪਨ ਪੈਂਡੋਰਾਸ ਬਾਕਸ। ਹੁਣ ਪੈਂਡੋਰਾਸ ਬਾਕਸ ਕਿ ਜੀ ਇੱਕ ਭੂਤ ਨਿਕਲਿਆ, ਦੂਜਾ ਨਿਕਲਿਆ ਵੀ ਉਹਦੇ ਬਾਕਸ ਦੇ ਵਿੱਚ ਬੰਦ ਸੀ ਤਾਂ ਇੱਕ ਵਾਰੀ ਖੁੱਲ ਗਿਆ ਡੱਬਾ ਤਾਂ ਫਿਰ ਐਂਡ ਨਹੀਂ ਹੈ। ਸੋ ਇਹ ਜਿਹੜੀ ਹੈ ਬਿਗਨਿੰਗ ਆਫ ਦਾ ਪ੍ਰੋਬਲਮ ਹੈ, ਜਿਹੜੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਇੰਨੀ ਵੱਡੀ ਸਕਸੈਸ ਹੈ। ਟੋਟਲ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ 650 ਸੀਟਾਂ ਨੇ, ਉਹਨਾਂ ਚੋਂ 331 ਸੀਟਾਂ ਜਿਹੜੀਆਂ ਨੇ ਉਹ ਕੰਜ਼ਰਵੇਟਿਵ ਪਾਰਟੀ ਨੂੰ ਮਿਲੀਆਂ। ਬੇਸ਼ੱਕ ਬੜੀ ਥਿਨ ਮੈਜੋਰਿਟੀ ਹੈ, ਬਟ ਐਬਸੋਲੂਟ ਮੈਜੋਰਿਟੀ ਹੈ। ਜੀ ਲੇਬਰ ਪਾਰਟੀ ਜਿਹੜੀ ਹੈ ਉਹਨੇ ਬਹੁਤ ਲੂਜ਼ ਕੀਤਾ, ਉਹ 232 ਸੀਟਾਂ ਤੇ ਆ ਗਈ। ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਮੈਂ ਗੱਲ ਕੀਤੀ ਹੈ ਕਿ ਉਹਨਾਂ ਨੂੰ 56 ਸੀਟਾਂ ਮਿਲੀਆਂ। ਲਿਬਰਲ ਡੈਮੋਕ੍ਰੇਟਸ ਜਿਹੜੀ ਪਿਛਲੀ ਗਵਰਨਮੈਂਟ ਵੇਲੇ ਪਾਰਟਨਰ ਸੀ, ਉਹਨਾਂ ਨੇ ਵੀ ਕਾਫੀ ਸੀਟਾਂ ਲੂਜ਼ ਕੀਤੀਆਂ। ਡੈਮੋਕ੍ਰੈਟਿਕ ਯੂਨੀਅਨਿਸਟ ਪਾਰਟੀ 8 ਸੀਟਾਂ ਮਿਲੀਆਂ ਨੇ, ਅਦਰਸ 15। ਉਹ ਅਦਰਸ ਦੇ ਵਿੱਚ ਈਵਨ ਗ੍ਰੀਨ ਪਾਰਟੀ ਨੇ ਵੀ ਆਪਣੀ 1 ਸੀਟ ਲਈ ਹੈ। ਇੱਕ ਜਿਹੜੀ ਗੱਲ ਜਿਹੜੀ ਮੈਂ ਸਮਝਦਾ ਵੀ ਉੱਥੇ ਬੈਠੇ ਇਮੀਗ੍ਰੈਂਟਸ ਲਈ ਜਾਂ ਜਿਹੜੇ ਲੋਕ ਬਾਹਰੋਂ ਆਏ ਨੇ ਉਹਨਾਂ ਲਈ ਸੈਟੀਸਫਾਈਂਗ ਹੋਏਗੀ ਕਿ ਜਿਹੜੀ ਰਾਈਟ ਵਿੰਗ ਪਾਰਟੀ ਉੱਥੇ ਜਿਹਦਾ ਬੜਾ ਬੋਲਬਾਲਾ ਸੀ, ਉਹਦੇ ਕਿਹਾ ਜਾ ਰਿਹਾ ਸੀ ਕਿ ਉਹ ਇੰਨੀਆਂ ਸੀਟਾਂ ਲੈ ਜਾਣਗੇ। ਹੁਣ ਰਾਈਟ ਵਿੰਗਰ ਜਿੱਥੇ ਵੀ ਹੁੰਦੇ ਨੇ ਉਹ ਰੇਸਿਸਟ ਵੀ ਹੁੰਦਾ, ਰੇਸਿਜ਼ਮ ਤਾਂ ਉਹਨਾਂ ਦਾ ਭਾਵੇਂ ਹਿਡਨ ਹੁੰਦਾ ਹੈ, ਜੀ ਅੰਡਰ ਦਾ ਇਲੈਕਸ਼ਨ ਲਾਜ਼ ਤਾਂ ਨਹੀਂ ਕਰ ਸਕਦੇ, ਪਰ ਨਫ਼ਰਤ ਹੁੰਦੀ ਹੈ ਬਾਹਰੋਂ ਆਇਆਂ ਲਈ। ਔਰ ਇਹ ਦਾਅਵੇ ਕੀਤੇ ਜਾ ਰਹੇ ਸੀ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ ਕਿ ਜੀ ਇੰਨੀਆਂ ਸੀਟਾਂ ਰਾਈਟ ਵਿੰਗ ਵਾਲੀ ਪਾਰਟੀ ਕੋਲ ਹੋਣਗੀਆਂ ਕਿ ਉਹ ਆਪਣੀ ਜਿਹੜੀ ਹੈ ਸਰਕਾਰ ਕੋਈ ਵੀ ਜਿਹੜੀ ਉਹਨਾਂ ਦੀ ਮਰਜ਼ੀ ਬਿਨਾਂ ਨਹੀਂ ਬਣੇਗੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਲਗਭਗ 4 ਮਿਲੀਅਨ ਵੋਟਾਂ ਲਈਆਂ ਟੋਟਲ, ਜਿਹੜਾ ਕਿ ਕੁੱਲ ਵੋਟਾਂ ਦਾ 13% ਹੈ। ਬੜਾ ਸਿਗਨੀਫੀਕੈਂਟ ਵੋਟਿੰਗ ਹੈ। ਪਰ ਉਹਨਾਂ ਨੂੰ ਇੱਕ ਵੀ ਜਿਹੜੀ ਹੈ ਸੀਟ ਨਹੀਂ, 1 ਸੀਟ ਉਹਨਾਂ ਨੂੰ ਮਿਲੀ, ਓਨਲੀ 1 ਸੀਟ। ਹੁਣ 13% ਵੋਟ ਬੈਂਕ ਨੂੰ ਕੈਪਚਰ ਕਰਨ ਦੇ ਬਾਵਜੂਦ ਉਹ ਜਿਹੜੇ ਨੇ ਸਿਰਫ 1 ਸੀਟ ਦੇ ਉੱਤੇ ਹੀ ਸਿਮਟੇ ਨੇ। ਔਰ ਇਸ ਸਾਰੇ ਦਾ ਕੀ ਇਫੈਕਟ ਹੋਏਗਾ ਸਿੱਖ ਨੁਕਤਾ ਨਿਗਾਹ ਤੋਂ? ਦਵਿੰਦਰਜੀਤ ਸਿੰਘ ਜਿਹੜੇ ਕਿ ਸਿੱਖ ਫੈਡਰੇਸ਼ਨ UK ਦੇ ਜਿਹੜੇ ਨੇ ਆਫਿਸ ਬੇਅਰਰ ਨੇ, ਔਰ ਜਿਨ੍ਹਾਂ ਨੇ ਐਤਕੀ ਉੱਥੋਂ ਦੇ ਲਗਭਗ 1100 ਦੇ ਕਰੀਬ ਜਿਹੜੇ ਸਿੱਖ ਨੈਟਵਰਕ ਦੇ ਨਾਲ ਜੁੜੇ ਹੋਏ ਬੰਦੇ ਸੀ, ਉਹਨਾਂ ਨੇ ਕੈਂਪੇਨ ਕੀਤਾ 10 ਨੁਕਤਿਆਂ ਵਾਲਾ ਸਿੱਖ ਮੈਨੀਫੈਸਟੋ, ਜਿਹਦੇ 'ਚ ਕਿ ਅਖੀਰਲਾ ਨੁਕਤਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਸੀ ਕਿ ਸਿੱਖਾਂ ਨੂੰ ਵੀ ਅਸੀਂ ਉਹਨਾਂ ਕੈਂਡੀਡੇਟਸ ਨੂੰ ਸਪੋਰਟ ਕਰਾਂਗੇ ਜਿਹੜੇ ਕਿ ਸਾਡੇ ਇਸ ਸਵੈ ਨਿਰਣੇ ਦੇ ਹੱਕ ਦੀ ਹਮਾਇਤ ਕਰਨਗੇ। ਇਸ ਤੋਂ ਇਲਾਵਾ ਪਹਿਲੇ ਵਰਲਡ ਵਾਰ ਦੇ ਜਿਹੜੇ ਸਿੱਖ ਸ਼ਹੀਦ ਨੇ ਉਹਨਾਂ ਦੀ ਯਾਦ ਸੈਂਟਰਲ ਲੰਡਨ ਦੇ ਵਿੱਚ ਯਾਦਗਾਰ ਬਣਾਉਣਾ, ਅਲੱਗ ਸਿੱਖਾਂ ਦੀ ਐਥਨੀਸਿਟੀ ਦੀ ਮੋਨੀਟਰਿੰਗ ਦੀ ਗੱਲ, ਔਰ ਜਿਹੜੀ ਕਨਵਰਸ਼ਨ ਔਰ ਸੈਕਸ਼ੂਅਲ ਗਰੂਮਿੰਗ ਦੇ ਥੱਲੇ ਉਹਦੀ ਇਨਵੈਸਟੀਗੇਸ਼ਨ। ਔਰ ਇੰਗਲੈਂਡ ਦੀ ਗਵਰਨਮੈਂਟ ਨੇ, ਥੈਚਰ ਨੇ ਕਿਵੇਂ ਫੈਬਰੂਰੀ 1984 ਚ ਇੰਦਰਾ ਗਾਂਧੀ ਦੇ ਕਹਿਣ ਤੇ ਆਪਣੇ ਇੰਟੈਲੀਜੈਂਸ ਆਫੀਸ਼ੀਅਲ ਭੇਜੇ, ਉਹਦੀ ਪਬਲਿਕ ਇਨਕੁਆਇਰੀ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜਾ ਸਿੱਖਾਂ ਦੀ ਜੂਨ 84 ਨਵੰਬਰ 84 ਔਰ ਜਿਹੜੀ ਸਾਰੀ ਜਵਾਨੀ ਮਾਰੀ ਹੈ, ਇਸ ਦੀ ਜਿਹੜੀ ਹੈ ਟੋਟਲ ਇਨਵੈਸਟੀਗੇਸ਼ਨ। ਇਸ ਕਿਸਮ ਦੇ ਜਿਹੜੇ ਨੇ 10 ਔਰ 5 ਕਕਾਰਾਂ ਨੂੰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਮਾਨਤਾ ਦਸਤਾਰ ਨੂੰ, ਸੋ ਉਹਨਾਂ ਨੇ ਇਸ ਗੱਲ ਦੇ ਵਿੱਚ ਕਾਫੀ ਕਾਮਯਾਬੀ ਹਾਸਲ ਕੀਤੀ ਕਿ 200 ਤੋਂ ਜ਼ਿਆਦਾ ਜਿਹੜੇ ਉਮੀਦਵਾਰ ਸੀ, ਬਹੁਤਿਆਂ ਨੇ 10 ਨੁਕਤਿਆਂ ਦੀ ਹਮਾਇਤ ਕੀਤੀ, ਕੁਛ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਛੱਡ ਦਿੱਤਾ। ਉਹਨਾਂ ਨੇ ਕਿਹਾ ਜੀ ਇਹ ਇੰਡੀਅਨ ਗਵਰਨਮੈਂਟ ਨਾਲ ਟੱਕਰ ਵਾਲੀ ਗੱਲ ਹੈ, ਅਸੀਂ ਅਜੇ ਇਹਦੇ ਸਮਰੱਥ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਕਾਫੀ ਅੱਛਾ ਕੰਮ ਕੀਤਾ। ਔਰ ਜਿਵੇਂ ਮੈਂ ਕਿਹਾ ਕਿ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਵਿਕਟਰੀ ਹੈ ਆਪਣੇ ਆਪ 'ਚ ਸਾਡੇ ਕਦਮ ਨੂੰ ਹੋਰ ਅੱਗੇ ਲੈ ਕੇ ਜਾਂਦੀ ਹੈ। ਔਰ ਅੱਜ ਅਸੀਂ ਰਿਕਮੈਂਡ ਕਰਾਂਗੇ ਆਪਣੇ ਦਰਸ਼ਕਾਂ ਨੂੰ ਕਿ ਉਹ ਜ਼ਰੂਰ ਇਸ ਪ੍ਰੋਗਰਾਮ ਨੂੰ ਦੇਖਣ, TV 84 ਨਿਊਜ਼ 9:30 to 10, ਜਿਹਦੇ 'ਚ ਐਕਸਕਲੂਸਿਵਲੀ ਦਵਿੰਦਰਜੀਤ ਸਿੰਘ ਇਹਨਾਂ ਚੋਣ ਨਤੀਜਿਆਂ ਨੂੰ ਐਨਾਲਾਈਜ਼ ਕਰਨਗੇ ਕਿ ਇਹ ਸਾਡੇ ਗੋਲ ਨੂੰ ਕਿੱਥੇ ਲੈ ਕੇ ਜਾਂਦੀ ਹੈ ਔਰ ਅਲਟੀਮੇਟਲੀ ਇਸ ਦਾ ਕੀ ਇੰਪੈਕਟ ਹੋਏਗਾ ਇੰਗਲੈਂਡ ਦੀ ਪੋਲਿਟਿਕਸ ਤੇ ਔਰ ਕੁੱਲ ਮਿਲਾ ਕੇ ਸਿੱਖ ਨੇਸ਼ਨ ਦੀ ਡੈਸਟਨੀ ਦੇ ਉੱਤੇ। ਇਹਦੇ ਨਾਲ ਹੀ 1-2 ਅਨਾਉਂਸਮੈਂਟਸ ਮੈਂ ਜਿਹੜੀਆਂ ਪ੍ਰੋਗਰਾਮਾਂ ਦੇ ਹਵਾਲੇ ਨਾਲ ਇਹਨੂੰ ਕਰਨਾ ਚਾਹੁੰਦਾ, ਜਿਵੇਂ ਅਸੀਂ
29 ਅਪ੍ਰੈਲ ਖਾਲਿਸਤਾਨ ਡੈਕਲੇਰੇਸ਼ਨ ਡੇ ਗੁਰਦੁਆਰਾ ਸਾਹਿਬ ਗਲੈਨ ਰੌਕ ਨਿਊ ਜਰਸੀ 'ਚ ਮਨਾਇਆ ਸੀ ਜੀ। ਸਾਡੀ ਟੀਵੀ 84 ਦੀ ਟੈਕਨੀਕਲ ਟੀਮ ਨੇ ਉਹਨੂੰ ਕੈਮਰਾਬੰਦ ਵੀ ਕੀਤਾ, ਬੇਸ਼ੱਕ ਅਸੀਂ ਜਿਵੇਂ ਦੱਸਿਆ ਸੀ ਵੀ ਲੇਟ ਹੋਏ ਟ੍ਰੈਫਿਕ 'ਚ। ਜੀ। ਸੋ ਉਹ ਲਗਭਗ 1 ਘੰਟੇ ਦਾ ਪ੍ਰੋਗਰਾਮ ਅੱਜ ਜਦੋਂ ਦਰਸ਼ਕ ਆਪਣਾ 9:30 ਤੋਂ 10 ਵਾਲਾ ਸਲੋਟ ਤਾਂ ਦੇਖਣਗੇ ਨਿਊਜ਼, ਫਿਰ 11 ਤੋਂ 12 ਵਾਲੇ ਸਲੋਟ ਨੂੰ ਵੀ ਜ਼ਰੂਰ ਦੇਖਣ। ਉਹਦੇ 'ਚ ਖਾਲਿਸਤਾਨ ਡੇ ਦਾ ਜਿਹੜਾ ਮੁੱਖ ਸਮਾਗਮ ਹੈ ਗਲੈਨ ਰੌਕ ਦਾ, ਉਸ ਦੀ ਜਿਹੜੀ ਹੈ ਕੁਛ ਕਵਰੇਜ ਜੀ ਉਹ ਦੇਖ ਪਾਣਗੇ। ਔਰ ਇੱਕ ਅੱਜ ਜਿਹੜੀ ਮੈਂ ਹੋਰ ਸਮਝਦਾ ਵੀ ਇੰਪੋਰਟੈਂਟ ਗੱਲ ਹੈ ਕਿ ਗੁਰਦੁਆਰਾ ਸਾਹਿਬ ਕਾਰਟਰੇਟ, ਇਹ ਇੱਕ ਬੜਾ ਯੂਨੀਕ, ਇਹਦੀ ਬੇਸ਼ੱਕ ਐਡਵਰਟਾਈਜ਼ਮੈਂਟ ਚੱਲ ਰਹੀ ਸੀ ਸਾਡੇ ਚੈਨਲ ਤੇ। ਇੱਥੋਂ ਦੀਆਂ ਸਿੱਖ ਸੰਗਤਾਂ ਨੇ ਆਪਣੇ ਪ੍ਰਭਾਵ ਦੇ ਨਾਲ ਸਿਟੀ ਦੇ ਉੱਤੇ ਆਪਣਾ ਇੰਨਾ ਜਿਹੜਾ ਉਹ ਦਬਾਅ ਜਾਂ ਆਪਣਾ ਅਸਰ ਛੱਡਿਆ ਜੀ ਕਿ ਪਿਛਲੇ ਲਗਭਗ 10 ਸਾਲ ਤੋਂ ਜਿਹੜਾ ਲਗਾਤਾਰਤਾ ਨਾਲ ਖਾਲਸਾ ਸਾਜਨਾ ਦਿਵਸ ਸਿਟੀ ਸੈਂਟਰ ਦੇ ਵਿੱਚ ਸਿਟੀ ਦਾ ਮੇਅਰ ਨਿਸ਼ਾਨ ਸਾਹਿਬ ਲਹਿਰਾ ਕੇ ਉਸ ਨੂੰ ਜਿਹੜਾ ਉਹ ਫਲੈਗ ਆਫ ਕਰਦਾ ਹੈ, ਫਿਰ ਉੱਥੋਂ ਪੈਰੇਡ ਜਿਹੜੀ ਹੈ ਪਾਰਕ ਤੱਕ ਜਾਂਦੀ ਹੈ ਜੀ। ਔਰ ਇਸ ਵਾਰ ਵੀ ਜਿਹੜਾ ਉਸ ਨਿਸ਼ਾਨ ਸਾਹਿਬ ਨੂੰ ਲਹਿਰਾਇਆ ਜਾਏਗਾ, ਜਿਹੜਾ ਕਿ ਫਿਰ 1 ਹਫ਼ਤਾ ਸਿਟੀ ਸੈਂਟਰ ਦੇ ਵਿੱਚ ਰਹਿੰਦਾ। ਸਾਨੂੰ ਵੀ ਇਸ ਵਾਰ ਉਹਨਾਂ ਨੇ ਮਾਣ ਦਿੱਤਾ ਹੈ ਕਿ ਐਜ਼ ਏ ਚੀਫ ਗੈਸਟ ਜਾਂ ਸਪੀਕਰ ਸਿਟੀ ਸੈਂਟਰ 'ਚ ਅਸੀਂ ਐਡਰੈਸ ਕਰਨਾ। ਪਰ ਜਿਹੜੀ ਗੱਲ ਕਰਕੇ ਮੈਂ ਇਹ ਅਨਾਉਂਸਮੈਂਟ ਕਰ ਰਿਹਾ ਕਿ ਇਸ ਨੂੰ ਸਾਡੇ ਜਿਹੜਾ ਲਾਈਵ ਟੀਵੀ 84 ਵੱਲੋਂ ਕਵਰ ਕੀਤਾ ਜਾਏਗਾ ਜੀ। ਸੋ ਕੱਲ ਵੀ ਉਹ 11 ਸਵਾ 11 ਆਪਣੇ ਆਪ ਨੂੰ ਟਿਊਨ ਇਨ ਕਰ ਲੈਣ ਆਪਣੇ ਟੀਵੀ ਜਿਹੜੇ ਟਾਈਮ ਵਾਰਨਰ ਤੇ ਜਾਂ RCN ਤੇ ਨੇ ਜਾਂ ਬੈਲ 5 ਕੈਨੇਡਾ ਤੇ ਜਿਹੜੇ ਲਾਈਵ ਸਟ੍ਰੀਮ ਦੇਖਦੇ ਨੇ ਉਹ, ਕਿਉਂਕਿ ਜਿਹੜੇ 11:30 ਤੋਂ ਆਲਮੋਸਟ 1 ਵਜੇ ਤੱਕ ਉਸ ਪੈਰੇਡ ਨੂੰ ਵੀ ਜਿਹੜਾ ਉਹ ਲਾਈਵ ਕਵਰ ਕੀਤਾ ਜਾਏਗਾ ਜੀ। ਕਮਿੰਗ ਬੈਕ ਟੂ ਦਾ ਇਲੈਕਸ਼ਨ ਪਾਰਟ, ਹੁਣ ਇਹ ਇੰਪੋਰਟੈਂਟ ਹੁੰਦਾ ਹੈ ਕਿ ਦੁਸ਼ਮਣ ਦੇ ਪਰਸਪੈਕਟਿਵ ਤੋਂ ਦੇਖੋ ਕਿ ਉਹ ਕਿਸੇ ਡਿਵੈਲਪਮੈਂਟ ਨੂੰ ਕਿਵੇਂ ਦੇਖਦਾ ਹੈ। ਇੰਗਲਿਸ਼ ਟ੍ਰਿਬਿਊਨ ਦਾ ਅੱਜ ਦਾ ਐਡੀਟੋਰੀਅਲ ਹੈ ਇਸ ਦੇ ਉੱਤੇ ਕਿ ਇਹ ਚੋਣ ਨਤੀਜੇ ਭਾਰਤ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਜਿਵੇਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕੀਤੀ ਹੈ ਕਿ ਸਿੱਖ ਪਰਸਪੈਕਟਿਵ ਤੋਂ ਜਿਵੇਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਜਿੱਤ ਹੈ ਜਾਂ 200 ਤੋਂ ਜ਼ਿਆਦਾ ਕੈਂਡੀਡੇਟਸ, ਭਾਵੇਂ ਉਹ ਇਹਨਾਂ ਚੋਂ ਵੀ ਜਿੱਤੇ ਨੇ, ਕੰਜ਼ਰਵੇਟਿਵਸ ਚੋਂ ਵੀ, ਲੇਬਰ ਚੋਂ ਵੀ ਜਿੱਤੇ ਨੇ, ਗ੍ਰੀਨ ਪਾਰਟੀ ਨੂੰ ਭਾਵੇਂ 1 ਸੀਟ ਮਿਲੀ ਹੈ ਪਰ ਗ੍ਰੀਨ ਪਾਰਟੀ ਦੇ ਸਪੋਕਸਮੈਨ ਨੇ ਵੀ ਸਿੱਖਾਂ ਦੇ ਇਸ਼ੂ ਨੂੰ ਹਮਾਇਤ ਦਿੱਤੀ ਹੋਈ ਹੈ। ਸੋ ਅਸੀਂ ਇਹਨੂੰ ਸਟੈਪ ਫਾਰਵਰਡ ਦੇਖਦੇ ਹਾਂ ਕਿ ਸਾਡੀ ਕੌਮੀ ਆਜ਼ਾਦੀ ਦੀ ਲੜਾਈ ਵੱਲ ਇਹ ਜਿਹੜੀਆਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਔਰ ਗ੍ਰੀਨ ਪਾਰਟੀ ਦੀ ਹਮਾਇਤ ਔਰ 200 ਦੇ ਕਰੀਬ ਉਮੀਦਵਾਰਾਂ ਦਾ ਸਾਡੇ ਸਿੱਖ ਮੈਨੀਫੈਸਟੋ ਦੇ ਉੱਤੇ ਕਾਮੈਂਟ ਜਾਂ ਉਹਨਾਂ ਦੀ ਪ੍ਰਤੀਬੱਧਤਾ, ਇਹ ਸਾਡੀ ਗੱਲ ਨੂੰ ਅੱਗੇ ਲੈ ਕੇ ਜਾਂਦੀ ਹੈ। ਪਰ ਹੁਣ ਇੰਡੀਅਨ ਪਰਸਪੈਕਟਿਵ ਦੇਖਦੇ, ਟ੍ਰਿਬਿਊਨ ਦਾ ਹੈਡਲਾਈਨ ਹੈ ਇਹ ਮਿਕਸਡ ਬੈਗ ਫॉर ਇੰਡੀਆ, ਕਿ ਭਾਰਤ ਦੇ ਲਈ ਇਹ ਮਿਲਿਆ ਜੁਲਿਆ ਬੈਗ ਹੈ ਜੀ। UK ਬੈਕਿੰਗ ਔਨ ਟੈਰਰਿਜ਼ਮ ਬਟ ਲਿਟਲ ਐਲਸ। ਹੁਣ ਇਹ ਜ਼ਾਹਰ ਹੈ ਵੀ ਜਿੱਥੇ ਵੀ ਕੰਜ਼ਰਵੇਟਿਵ ਪਾਰਟੀਆਂ ਹੁੰਦੀਆਂ ਨੇ, ਡੇਵਿਡ ਕੈਮਰੌਨ ਹੈ ਉਹ ਫੁੱਲੀ ਅਮਰੀਕਾ ਨੂੰ ਸਪੋਰਟ ਕਰਦੇ ਨੇ। ਅਮਰੀਕਾ ਦਹਿਸ਼ਤਗਰਦੀ ਦੇ ਨਾਂ ਥੱਲੇ ਕਈ ਵਾਰੀ ਉਹਨਾਂ ਨੇ ਆਪਣੀ ਹਵਾ 'ਚ ਹੀ ਬਣਾਈ ਹੁੰਦੀ ਹੈ ਦਹਿਸ਼ਤਗਰਦੀ, ਔਨ ਦਾ ਗਰਾਊਂਡ ਤੇ ਕਈ ਵਾਰੀ ਇਹਨਾਂ ਨੇ ਕ੍ਰੀਏਟ ਕੀਤੀ ਹੁੰਦੀ ਹੈ ਜੀ। ਉਸ ਨੂੰ ਹਮਾਇਤ ਦਿੰਦੇ ਨੇ। ਔਰ ਇੰਡੀਆ ਦੇ ਮਾਮਲੇ 'ਚ ਵੀ, ਕਿਉਂਕਿ ਇੰਡੀਆ ਨੇ ਸਮਾਰਟਲੀ 9/11 ਤੋਂ ਬਾਅਦ ਆਪਣੇ ਆਪ ਨੂੰ ਵੀ ਐਜ਼ ਏ ਵਿਕਟਮ ਪ੍ਰੈਜ਼ੈਂਟ ਕੀਤਾ ਕਿ ਜੀ ਦੇਖੋ ਜੇ ਇੱਥੇ 9/11 ਹੋਇਆ, ਉਹਨਾਂ ਨੇ ਮੁੰਬਈ 'ਚ ਆਪਣਾ ਡਰਾਮਾ, ਉਸ ਤੋਂ ਪਹਿਲਾਂ ਭਾਰਤੀ ਪਾਰਲੀਮੈਂਟ ਤੇ ਹਮਲੇ ਦਾ ਡਰਾਮਾ ਕੀਤਾ। ਉਹਨਾਂ ਨੇ ਕਿਹਾ ਜੀ ਇਹ ਮਿਨੀ 9/11 ਹੈ, ਦੇਖੋ ਸਾਡਾ ਪਾਰਲੀਮੈਂਟ ਤੇ ਹਮਲਾ ਕਰਤਾ। ਫਿਰ ਬੰਬਈ ਹਮਲੇ ਨੂੰ ਵੀ ਉਹਨਾਂ ਨੇ ਟੂ ਦਾ ਹਿਲਟ ਯੂਜ਼ ਕੀਤਾ। ਹੁਣ ਇਹੀ ਕਾਰਨ ਹੈ ਵੀ ਇੱਕ ਪਾਸੇ ਜੇ ਉੱਥੇ ਲਖਵੀ ਪਾਕਿਸਤਾਨ 'ਚ ਉਹਨਾਂ ਦਾ ਕੋਰਟ ਰਿਹਾ ਕਰਦਾ ਤੇ ਇਹ UN ਲੈਵਲ ਤੇ ਹੋ ਹੱਲਾ ਕਰਦੇ ਨੇ। ਪਰ ਹੁਣ ਉਧਰ ਜੇ ਅਸੀਮਾਨੰਦ ਜਿਹਨੇ ਸਮਝੌਤਾ ਐਕਸਪ੍ਰੈਸ ਦੇ ਵਿੱਚ ਆਪ ਉਹਨੇ ਐਡਮਿਟ ਕੀਤਾ ਵੀ ਕਿਵੇਂ ਉਹਨਾਂ ਦਾ ਬਿਨਾਂ ਭਾਰਤ ਜਿਹੜਾ ਉਹਨਾਂ ਦੀ RSS ਦੀ ਇੱਕ ਦਹਿਸ਼ਤਗਰਦ ਫਰਦਰ ਬ੍ਰਾਂਚ ਹੈ, ਉਹਨਾਂ ਨੇ ਪਾਰਟਿਸਿਪੇਟ ਕੀਤਾ, ਉਹਦੀ ਹੁਣ ਜ਼ਮਾਨਤ ਹੋਈ ਹੈ। ਲੇਕਿਨ ਕਿਤੇ ਖਬਰ ਤੱਕ ਵੀ ਨਹੀਂ, ਮਾੜੀ ਮੋਟੀ ਖਬਰ ਇੱਕ ਛੋਟੇ ਕਾਲਮ ਦੀ ਲੱਗ ਗਈ ਕਿ ਜੀ ਅਸੀਮਾਨੰਦ ਦੀ ਜ਼ਮਾਨਤ ਹੋ ਗਈ। ਹੁਣ ਇੱਕ ਪਾਸੇ ਜਿਹੜਾ ਦਹਿਸ਼ਤਗਰਦਾਂ ਦਾ ਦਹਿਸ਼ਤਗਰਦ ਹੈ ਨਰਿੰਦਰ ਮੋਦੀ, ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਹ ਬੇਜ਼ਮੀਨੇ ਕਰ ਰਿਹਾ ਹੈ ਔਰ ਉਹਦੀ ਸਾਰੀ ਟੀਮ ਜਿਹੜੀ ਹੈ ਉਹ ਬਰੀ ਹੋ ਗਈ ਹਰ ਚੀਜ਼ ਤੋਂ। ਲੇਕਿਨ ਇਹ ਜਿਹੜੇ ਨੇ ਇੰਗਲੈਂਡ ਔਰ ਅਮਰੀਕਾ ਦੇ ਹਵਾਲੇ ਨਾਲ ਦਹਿਸ਼ਤਗਰਦੀ ਦਾ ਡਰ ਜਿਹੜਾ ਹੈ ਉਹ ਦਿਖਾ ਕੇ ਕਿ ਜੀ ਦੇਖੋ ਅਸੀਂ ਵੀ ਵਿਕਟਮ ਹੈ। ਸੋ ਉਹਨੇ ਹੈਡਲਾਈਨ 'ਚ ਹੀ ਕਿਹਾ ਕਿ ਜੀ ਕਿਉਂਕਿ ਡੇਵਿਡ ਕੈਮਰੌਨ ਦੀ ਪਾਰਟੀ ਇਸ ਮਾਮਲੇ 'ਚ ਉਹਦਾ ਸਟੈਂਡ ਸਖਤ ਹੋਏਗਾ, ਇਹ ਇੰਡੀਆ ਲਈ ਗੇਨ ਹੈ। ਸੋ ਇਹ ਬਰੀਫ ਉਹਦਾ ਐਡੀਟੋਰੀਅਲ ਇਹ ਕਹਿੰਦਾ, ਨਾਓ ਦੈਟ ਡੇਵਿਡ ਕੈਮਰੌਨ ਹੈਜ਼ ਲੈਡ ਹਿਜ਼ ਪਾਰਟੀ ਟੂ ਐਨ ਅਨਐਕਸਪੈਕਟਡ ਵਿਨ, what is in it for India?
ਕਿ ਵੀ ਉਹਨੂੰ ਜਿਹੜੀ ਅਨਐਕਸਪੈਕਟਡ ਜਿਹੜੀ ਆਸ ਨਹੀਂ ਸੀ ਜਿੱਤ ਮਿਲੀ ਹੈ, ਭਾਰਤ ਲਈ ਇਹਦੇ ਚੋਂ ਕੀ ਨਿਕਲੇਗਾ। ਐਂਡ ਵਾਟ ਵਿਲ ਬੀ ਦਾ ਇੰਪੈਕਟ ਆਫ ਦਾ ਇੰਡੀਅਨ origin ਕੈਂਡੀਡੇਟਸ ਹੂ ਹੈਵ ਵਨ। ਹੁਣ ਇਹਨਾਂ ਚੋਣਾਂ 'ਚ ਭਾਰਤੀ ਮੂਲ ਦੇ ਉਹਨਾਂ 'ਚ ਕੁਝ ਪੰਜਾਬੀ ਵੀ ਨੇ, ਪੰਜਾਬੀ ਹਿੰਦੂ ਨੇ, ਉਹ ਜਿੱਤੇ ਨੇ ਵੀ, ਉਹਨਾਂ ਦਾ ਕੀ ਅਸਰ ਹੋਏਗਾ ਜੀ। For starters, Narendra Modi can expect little pressure vis-a-vis Kashmir, and the treatment of minorities for the conservatives do not quite see these issues like the Labour views them. ਉਹਨਾਂ ਨੇ ਕਿਹਾ ਜੀ ਹੁਣ ਮੋਦੀ ਨੂੰ ਕਸ਼ਮੀਰ ਮੁੱਦੇ ਤੇ ਪਰਵਾਹ ਕਰਨ ਦੀ ਲੋੜ ਨਹੀਂ, ਨਾ ਹੀ ਉਹ ਘੱਟ ਗਿਣਤੀਆਂ ਨੂੰ ਜੋ ਮਰਜ਼ੀ ਘੁੱਟ ਚਾੜੀ ਚਾਣ ਜੀ, ਤੇ ਉਹ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਨੂੰ ਕਦੇ ਗੰਭੀਰਤਾ ਨਾਲ ਨਹੀਂ ਲੈਂਦੇ ਇਹਨਾਂ ਮੁੱਦਿਆਂ ਨੂੰ, ਜਿਵੇਂ ਕਿ ਲੇਬਰ ਪਾਰਟੀ ਲੈਂਦੀ ਸੀ। ਔਰ ਅਸੀਂ ਅੱਗੇ ਜ਼ਿਕਰ ਕਰ ਚੁੱਕੇ ਹਾਂ ਕੱਲ ਕਿ ਕਿਵੇਂ ਜਿਹੜੀ ਹਿੰਦੂ ਮੰਦਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਨਾਂ ਨੇ ਆਲਰੇਡੀ ਇਹ ਡਾਇਰੈਕਟਿਵ ਦਿੱਤਾ ਸੀ ਕਿ ਕੰਜ਼ਰਵੇਟਿਵ ਪਾਰਟੀ ਨੂੰ ਵੋਟਾਂ ਪਾਓ ਜੀ। ਉਹ ਭਾਵੇਂ ਉਹਨਾਂ ਨੇ ਕਾਸਟ ਸਿਸਟਮ ਦੇ ਹਵਾਲੇ ਨਾਲ ਦਿੱਤਾ ਸੀ ਕਿ ਜਿਹੜਾ ਇੰਗਲੈਂਡ 'ਚ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਵਾਲਾ ਲੈਜਿਸਲੇਸ਼ਨ ਪਾਸ ਹੋਇਆ ਉਹਨੂੰ ਇਹ ਡਿਲੂਟ ਕਰ ਦੇਣਗੇ। ਪਰ ਇਹ ਈਵਨ ਕਸ਼ਮੀਰ ਔਰ ਭਾਰਤ 'ਚ ਘੱਟ ਗਿਣਤੀਆਂ ਦੇ ਹਵਾਲੇ ਨਾਲ ਵੀ ਟ੍ਰਿਬਿਊਨ ਨੇ ਗੱਲ ਕੀਤੀ ਹੈ। Modi could also expect firmer support on terrorism, though the UK will march to Washington's drum beat as far as Afghanistan and Iran are concerned. ਕਿ ਜੀ ਉਹਨੂੰ ਜਿਹੜਾ ਅਮਰੀਕਾ ਦੇ ਜਿਵੇਂ ਡਰਮ ਬੀਟ ਕਰਦਾ ਉਹਦੇ ਤੇ ਜਾਣਗੇ, ਔਰ ਮੋਦੀ ਜਿਹੜਾ ਇਸ ਮਾਮਲੇ ਤੇ ਵੀ ਜਿਹੜਾ ਉਹ ਉਹਦੀ ਸਪੋਰਟ ਜਿਹੜੀ ਹੈ ਐਕਸਪੈਕਟ ਕਰ ਸਕਦਾ ਹੈ। ਅਫਗਾਨਿਸਤਾਨ ਇਰਾਨ ਦੇ ਮੁੱਦੇ ਤੇ ਵੀ ਇੰਗਲੈਂਡ ਦੀ ਲਾਈਨ ਅਮਰੀਕਾ ਵਾਲੀ ਹੋਏਗੀ ਜੀ। ਹੁਣ ਇਹ ਰੀਅਲ ਗੱਲ, but there will be little backing for Make in India, though Cameron will be expected to make adequate noises when he meets Modi. ਹੁਣ Make in India ਜਿਹੜਾ ਕੈਂਪੇਨ ਮੋਦੀ ਸਰਕਾਰ ਚਲਾ ਰਹੀ ਹੈ, ਉਹਨੇ ਕਿਹਾ ਜੀ ਉਹਦੇ 'ਚ ਕੋਈ ਹਮਾਇਤ ਨਹੀਂ ਹੋਏਗੀ, ਭਾਵੇਂ ਜਦੋਂ ਆਪਸ 'ਚ ਮਿਲਣਗੇ ਬੜਾ ਸ਼ੋਰ ਸ਼ਰਾਬਾ ਹੋਏਗਾ, ਬੜੀ ਸ਼ਲਾਘਾ ਹੋਏਗੀ, ਪਰ ਉਹਦੇ 'ਚ ਇੰਗਲੈਂਡ ਜਿਹੜਾ ਨਾਲ ਨਹੀਂ ਖਲੋਏਗਾ। ਉਹਦਾ ਉਹਨੇ ਕਾਰਨ ਦਿੱਤਾ ਹੈ, ਉਹਦਾ ਰੀਜ਼ਨ ਹੈ ਟ੍ਰਾਂਸਫਰ ਆਫ ਹਾਈ ਐਂਡ ਟੈਕਨੋਲੋਜੀ ਵਿਲ ਕੰਟੀਨਿਊ ਟੂ ਫੇਸ ਰੈਜ਼ਿਸਟੈਂਸ, ਕਿ ਹਾਈ ਟੈਕ ਟੈਕਨੋਲੋਜੀ ਉਹਨਾਂ ਨੇ ਮੋਦੀ ਸਰਕਾਰ ਨੂੰ ਨਹੀਂ ਦੇਣੀ। ਦਿਸ ਇਜ਼ ਬਿਕੋਜ਼ ਕੈਮਰਨਸ ਪ੍ਰਾਇਰਟੀ will be to attend to the economic slump, decline in real wages, and low productivity to avoid running a government that might quickly lose legitimacy if there is no fix to these issues. ਉਹ ਤਾਂ ਆਪ ਮੁਸੀਬਤ 'ਚ ਫਸੇ ਹੋਏ ਨੇ, ਲੋ ਵੇਜਸ ਨੇ, ਇਕਨੋਮੀ ਦਾ ਬੁਰਾ ਹਾਲ ਹੈ, ਔਰ ਦੂਸਰਾ ਉਹਨਾਂ ਦੀ ਪ੍ਰਾਇੋਰਟੀ ਉੱਥੇ ਹੋਏਗੀ ਨਾ ਕਿ ਮੇਕ ਇਨ ਇੰਡੀਆ ਨੂੰ ਕੋਈ ਬੈਕਿੰਗ ਕਰਨ ਦੀ ਜੀ। ਹਾਂ, ਹੁਣ ਜਿਹਦੇ 'ਚ ਔਰ ਮੈਂ ਹੈਰਾਨ ਸੀ ਕਿ ਉੱਥੋਂ ਦੇ ਮੀਡੀਆ ਨੇ ਇਨਕਲੂਡਿੰਗ ਟ੍ਰਿਬਿਊਨ ਜਿਹੜਾ ਪੰਜਾਬ 'ਚ ਬੈਠੇ ਆ, ਚੰਡੀਗੜ੍ਹ ਬੈਠੇ ਨੇ, ਇਹਨਾਂ ਨੇ ਬਿਲਕੁਲ ਇਸ ਖਬਰ ਦਾ ਨੋਟਿਸ ਨਹੀਂ ਸੀ ਲਿਆ ਕਿ ਜੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਸਿੱਖਾਂ ਨੂੰ ਜਿਹੜਾ ਉਹ ਹਮਾਇਤ ਦਿੱਤੀ ਹੈ ਕਿ ਸਿੱਖਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹਦਾ ਮਤਲਬ ਖਾਲਿਸਤਾਨ ਹੈ ਉਹਦੀ ਹਮਾਇਤ ਕੀਤੀ। ਪਰ ਇੱਥੇ ਵੀ ਇਹਨੇ ਬਿਨਾਂ ਨਾਂ ਲਿਆ ਸਿੱਖਾਂ ਦਾ ਇਹਨੂੰ ਫਿਕਰ ਦਿਖਾਇਆ। 2 referendums loom large, one on continuing in the European Union, which the Conservatives do not wish to, and independence or greater devolution to Scotland, where the separatists have swept the polls. ਹੁਣ ਇਹ ਉਹਨੇ ਕਿਹਾ ਕਿ ਜੀ ਇਹ 2 ਖਤਰੇ ਵਾਲੀਆਂ ਗੱਲਾਂ ਨੇ, ਕਿਉਂਕਿ ਇੰਗਲੈਂਡ 'ਚ ਵੀ ਇੱਕ ਤਬਕਾ ਜਿਹੜਾ ਕਹਿੰਦਾ ਯੂਰਪੀਅਨ ਯੂਨੀਅਨ 'ਚੋਂ ਬਾਹਰ ਨਿਕਲੇ ਇੰਗਲੈਂਡ, ਅਸੀਂ ਉਹਦੇ 'ਚੋਂ ਗੇਨ ਨਹੀਂ ਕਰ ਰਹੇ ਜੀ। ਪਰ ਉਹਨਾਂ ਨੇ ਕਿਹਾ ਵੀ ਔਰ ਕੰਜ਼ਰਵੇਟਿਵਸ ਖਿਲਾਫ ਨੇ। ਦੂਜਾ ਉਹਨੇ ਵਿਦਆਊਟ ਸੇਇੰਗ ਕਿ ਜਿਹੜਾ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਵਿਕਟਰੀ ਹੈ ਔਰ ਉੱਥੇ ਜੇ ਸਕਾਟਲੈਂਡ ਦਾ ਰੈਫਰੈਂਡਮ ਦੁਬਾਰਾ ਹੁੰਦਾ ਹੈ ਔਰ ਉਹ ਆਜ਼ਾਦੀ ਲਈ ਆਣਗੇ, ਕਿਉਂਕਿ ਜਿੰਨੀ ਕਿ ਵਿਕਟਰੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਹੋਈ ਹੈ। ਔਰ ਮੈਨੂੰ ਯਾਦ ਹੈ ਕਿ ਪਿਛਲੇ ਜਦੋਂ ਸਕਾਟਲੈਂਡ 'ਚ ਰੈਫਰੈਂਡਮ ਹੋਇਆ ਉਦੋਂ ਅਜੇ ਨਵੀਂ ਮੋਦੀ ਸਰਕਾਰ ਬਣੀ ਸੀ, ਸੁਸ਼ਮਾ ਸਵਰਾਜ ਜਿਹੜੀ ਹੈ ਉਹ ਫੋਰਨ ਮਿਨਿਸਟਰ ਬਣੀ, ਔਰ ਇੱਕ ਪ੍ਰੈਸ ਕਾਨਫਰੰਸ ਨੂੰ ਪੱਤਰਕਾਰ ਨੇ ਪੁੱਛਿਆ ਕਿ ਜੀ ਜੇ ਸਕਾਟਲੈਂਡ ਦੇ ਲੋਕ ਆਜ਼ਾਦ ਦੇਸ਼ ਦੇ ਲਈ ਵੋਟਾਂ ਪਾਉਂਦੇ ਨੇ ਤੇ ਉਹ ਕਹਿੰਦੀ ਓ ਮਾਈ ਗॉड ਦੈਟ ਸ਼ੁਡਨਟ ਹੈਪਨ। ਫਿਰ ਉਹਦੀ ਜਿਹੜੀ ਉਹ ਪ੍ਰਿੰਸੀਪਲ ਸੈਕਟਰੀ ਸੀ ਉਹਨੇ ਆ ਕੇ ਉਹਦੇ ਕਾਂਜੂਨੇ ਸਟੇਜ ਤੇ ਆਏ, ਉਹਨੇ ਕਿਹਾ ਨੋ ਵਟਐਵਰ ਚੇਂਜ ਦਾ ਵੋਟਰਸ ਵਿਲ ਡਿਸਾਈਡ ਵਿਲ ਗੋ ਬਾਈ ਇਟ ਦਿਸ ਦੈਟ। ਹੁਣ ਉਹਦਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਵੀ ਪਹਿਲਾ ਰਿਐਕਸ਼ਨ ਜਿਹੜਾ ਸੀ ਉਹ ਇਹ ਸੀ ਓ ਮਾਈ ਗॉड ਵੀ ਇਹ ਨਾ ਹੋ ਜਾਏ। ਇਹਦਾ ਮਤਲਬ ਇਹ ਸੀ ਕਿ ਜੇ ਸਕਾਟਲੈਂਡ ਦੀ ਆਜ਼ਾਦੀ ਦੀ ਗੱਲ ਹੋ ਜਾਂਦੀ ਹੈ ਇਹ ਉਹਨਾਂ ਦਾ ਜਿਹੜਾ ਕੀੜਿਆਂ ਦਾ ਡੱਬਾ ਉਹ ਖੋਲ ਦੇਗਾ, ਵਰਮਸ ਬਾਕਸ। ਯਾਨੀ ਪੰਜਾਬ ਦੇ ਲੋਕ ਕਸ਼ਮੀਰ ਦੇ ਵਿੱਚ, ਨਾਗਾਲੈਂਡ ਦੇ ਵਿੱਚ, ਮਨੀਪੁਰ ਦੇ ਵਿੱਚ, ਮਿਜ਼ੋਰਮ ਦੇ ਵਿੱਚ, ਉਹ ਤਾਂ ਇੱਕ ਆਰਟੀਫੀਸ਼ੀਅਲ ਯੂਨੀਅਨ ਹੈ ਇੰਡੀਆ, ਜਿਵੇਂ ਯੂਗੋਸਲਾਵੀਆ ਆਰਟੀਫੀਸ਼ੀਅਲ ਯੂਨੀਅਨ ਟੀਟੋ ਨੇ ਵਿਦ ਦਾ ਆਇਰਨ ਫਿਸਟ ਰੱਖੀ ਸੀ। ਸੋਵੀਅਤ ਯੂਨੀਅਨ ਜਿਹੜੀ ਹੈ ਉਹ ਸਟਾਲਿਨ ਔਰ ਖਰੁਸ਼ਚੇਵ ਔਰ ਦੂਸਰਿਆਂ ਨੇ ਕ੍ਰੀਏਟ ਕੀਤੀ। ਫਾਈਨਲੀ ਗੋਰਬਾਚੋਵ ਦੇ ਜ਼ਮਾਨੇ 'ਚ ਸੋਵੀਅਤ ਯੂਨੀਅਨ ਦੇ 15 ਦੇਸ਼ ਬਣ ਗਏ, ਯੂਗੋਸਲਾਵੀਆ 7 ਦੇਸ਼ਾਂ ਚਲਾ ਗਿਆ। ਸਿਮਿਲਰਲੀ ਇੰਡੀਆ ਜਿਹੜਾ ਕੋਈ ਨੈਚੁਰਲ ਯੂਨੀਅਨ ਤਾਂ ਹੈ ਨਹੀਂ, ਨਾ ਕਿਸੇ ਦਾ ਕੋਈ ਕਲਚਰ ਕਾਮਨ ਹੈ, ਨਾ ਜ਼ਬਾਨ ਸਾਂਝੀ ਹੈ,
ਨਾ ਹਿਸਟਰੀ 'ਚ ਕਦੇ ਇੰਡੀਆ ਐਜ਼ ਅ ਨੇਸ਼ਨ ਰਿਹਾ ਸੀ। ਉਹ ਤਾਂ ਬ੍ਰਿਟਨ ਨੇ ਇੱਕ ਕਲੋਨੀਅਲ ਯੂਨਿਟ ਕ੍ਰੀਏਟ ਕੀਤੀ ਸੀ। ਸੋ ਜਿਹੜਾ ਇਹ ਫੀਅਰ ਔਰ ਕਿੰਨੇ ਬੇਈਮਾਨ ਨੇ ਇਹਨਾਂ ਦੇ ਜਰਨਲਿਸਟ ਵੀ ਕਿ ਇਹਨੂੰ ਐਕਨੋਲਜ ਕਰਨ ਨੂੰ ਤਿਆਰ ਨਹੀਂ। ਇਹ ਕਹਿ ਰਹੇ ਨੇ ਜੀ ਇਹ ਜਿਹੜੇ ਨੇ ਇਹ ਫਿਕਰ ਵਾਲੀ ਗੱਲ ਹੈ, ਬਟ ਵਿਦਆਊਟ ਮੈਂਸ਼ਨਿੰਗ ਦੈਟ where the separatists have swept the polls, those will royal British politics with virtually no impact on India. Britain will be more inward looking for the next 5 years, more so because MPs there listen more to their Twitter followers than the party whip. ਹੁਣ ਉਹਦੇ ਨੇ ਕਿਹਾ ਜੀ ਠੀਕ ਹੈ ਉੱਥੇ ਹੋਏਗਾ, ਇਹਦਾ ਇੰਡੀਆ ਤੇ ਕੋਈ ਇੰਪੈਕਟ ਨਹੀਂ ਹੋਏਗਾ। ਦੱਸੋ ਮਤਲਬ ਹੁਣ ਇਹ ਕਿਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਅਗੇਨ ਇਹਨਾਂ ਦੀ ਬਦਿਆਨਤੀ ਸ਼ੋ ਕਰਦਾ ਹੈ। ਅਖੀਰ ਚ ਉਹਨੇ ਕਿਹਾ ਜਿਹੜੇ ਇੰਡੀਅਨ origin ਕੈਂਡੀਡੇਟ ਜਿੱਤੇ ਨੇ ਇਹਦਾ ਵੀ ਫਾਇਦਾ ਇੰਡੀਆ ਨੂੰ ਨਹੀਂ ਹੋਣਾ। ਇਹ ਤੀਸਰੀ ਚੌਥੀ ਜਨਰੇਸ਼ਨ ਹੈ, ਦੇ ਥਿੰਕ ਐਜ਼ ਬ੍ਰਿਟਸ ਦੈਨ ਐਜ਼ ਇੰਡੀਅਨ। ਮਤਲਬ ਠੀਕ ਹੈ ਵੀ ਅਸੀਂ ਉਹਨਾਂ ਨੂੰ ਇੰਡੀਅਨ ਕਹਿ ਦਿੰਦੇ ਹਾਂ ਪਰ ਉਹਦਾ ਕੋਈ ਇੰਪੈਕਟ ਨਹੀਂ ਹੋਣਾ। ਇਹ ਗੱਲ ਠੀਕ ਹੈ ਕਿਉਂਕਿ ਅਲਟੀਮੇਟਲੀ ਐਵਰੀ ਇੰਚ ਉਹ ਨੇ, ਬਟ ਈਵਨ ਇੱਥੇ ਬੈਠੇ ਆ ਵੀ ਜਿਹੜਾ ਉਹਨਾਂ ਦਾ ਹਿੰਦੂ ਨੈਸ਼ਨਲਿਜ਼ਮ ਹੈ ਉਹ ਡਾਈ ਡਾਊਨ ਨਹੀਂ ਹੁੰਦਾ। ਉਹ ਕਿਤੇ ਨਾ ਕਿਤੇ ਬੇਸ਼ੱਕ ਕਹਿਣ ਨੂੰ ਬ੍ਰਿਟ ਹੋਣ ਜਾਂ ਅਮਰੀਕਾ 'ਚ ਹੋਏਗਾ, ਹੁਣ ਇੱਥੇ ਵੀ ਜਿਹੜੇ ਤੀਸਰੀ ਚੌਥੀ ਜਨਰੇਸ਼ਨ ਨੇ ਉਹ ਜ਼ਰੂਰ ਨੇ, ਪਰ ਜਦੋਂ ਹੀ ਇੰਡੀਆ ਦੀ ਗੱਲ ਆਉਂਦੀ ਹੈ ਉਹਨਾਂ ਵਿਚਲਾ ਜਿਹੜਾ ਹਿੰਦੂ ਨੈਸ਼ਨਲਿਸਟ ਹੈ ਉਹ ਜਾਗ ਪੈਂਦਾ। ਸੋ ਅਸੀਂ ਸਮਝਦੇ ਹਾਂ ਕਿ ਅੱਜ ਇਹੀ ਇਲੈਕਸ਼ਨ ਦੇ ਉੱਤੇ ਹੀ ਇਸ ਮੁੱਦੇ ਨੂੰ ਛੱਡ ਦਈਏ। ਹੋਰ ਇੱਕ ਇਸ਼ੂ ਸੀ ਪਰ ਮੈਂ ਘੜੀ ਵੱਲ ਦੇਖ ਰਿਹਾ ਕਿ ਅਸੀਂ ਫਿਰ ਬਾਕੀ ਆਪਣੀਆਂ ਈਮੇਲਸ ਜਿਹੜੀਆਂ ਸਾਡੇ ਦਰਸ਼ਕਾਂ ਦੀਆਂ ਜਾਂ ਮੈਸੇਜ ਹੁੰਦੇ ਨੇ ਉਹਨਾਂ ਨਾਲ ਕਈ ਵਾਰੀ ਜਸਟਿਸ ਨਹੀਂ ਕਰ ਸਕਦੇ। ਸੋ ਅੱਜ ਅਸੀਂ ਈਮੇਲਸ ਨੂੰ ਆਪਣੀ ਗਰਾਊਂਡ ਯੀਲਡ ਕਰਦੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।